ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਜੂਨ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਜ਼ਬੂਰ। ਖੁਦਾਵੰਦ ਦੀ ਸ਼ਫਕਤ ਉਹਦੇ ਤੋਂ ਡਰਨ ਵਾਲਿਆਂ ਉੱਤੇ ਹਮੇਸ਼ਾ ਤੋਂ ਹਮੇਸ਼ਾ ਤੀਕਰ ਏ, ਉਹਨਾਂ ਉੱਤੇ ਜਿਹੜੇ ਉਹਦੇ ਅਹਿਦ ਉੱਤੇ ਕਾਇਮ ਰਹਿੰਦੇ ਨੇ ਤੇ ਉਹਦੇ ਕਾਨੂੰਨਾਂ ਉੱਤੇ ਅਮਲ ਕਰਨਾ ਯਾਦ ਰੱਖਦੇ ਨੇ। ਜਵਾਬੀ ਪੜ੍ਹਾਈ। ਜ਼ਬੂਰ। ਪਰ ਤੂੰ ਐ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਕੋਲ ਨਾ ਅਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਵਾਂ ਵਿੱਚ ਤੇਰੀ ਰਾਖੀ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਇੰਜ ਨਾ ਹੋਵੇ ਭਈ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ। ਜ਼ਬੂਰ। ਖੁਦਾਵੰਦ ਨਾਲ ਪਿਆਰ ਕਰੋ, ਹੈ ਉਹਦੇ ਸਾਰੇ ਮੁਕੱਦਸੋ। ਖੁਦਾਵੰਦ ਇਮਾਨਦਾਰਾਂ ਨੂੰ ਸਲਾਮਤ ਰੱਖਦਾ ਏ ਤੇ ਮਗਰੂਰਾਂ ਨੂੰ ਵਾਹਵਾ ਬਦਲਾ ਦਿੰਦਾ ਏ। ਹੈ ਖੁਦਾਵੰਦ ਉੱਤੇ ਆਸ ਰੱਖਣ ਵਾਲਿਓ, ਸਾਰੇ ਦਲੇਰ ਹੋਵੋ ਤੇ ਤੁਹਾਡਾ ਦਿਲ ਮਜ਼ਬੂਤ ਰਵੇ। ਜ਼ਬੂਰ। ਮੇਰੀ ਜਵਾਨੀ ਦੀਆਂ ਖਤਾਵਾਂ ਤੇ ਮੇਰੇ ਪਾਪਾਂ ਨੂੰ ਯਾਦ ਨਾ ਕਰ। ਹੈ ਖੁਦਾਵੰਦ, ਆਪਣੀ ਨੇਕੀ ਦੀ ਖਾਤਰ ਆਪਣੀ ਸ਼ਫਕਤ ਦੇ ਮੁਤਾਬਕ ਮੈਨੂੰ ਯਾਦ ਫਰਮਾ। ਖੁਦਾਵੰਦ ਨੇਕ ਤੇ ਰਾਸਤੇ, ਇਸ ਲਈ ਉਹ ਪਾਪੀਆਂ ਨੂੰ ਰਾਹੇ ਹੱਕ ਦੀ ਤਾਲੀਮ ਦੇਵੇਗਾ। ਖੁਦਾਵੰਦ ਦੇ ਰਾਜ਼ ਨੂੰ ਉਹ ਹੀ ਜਾਣਦੇ ਨੇ ਜਿਹੜੇ ਉਹਦੇ ਤੋਂ ਡਰਦੇ ਨੇ, ਤੇ ਉਹ ਆਪਣਾ ਅਹਿਦ ਉਹਨਾਂ ਨੂੰ ਦੱਸੇਗਾ। ਜ਼ਬੂਰ। ਰੱਬ ਸਾਡੀ ਪਨਾਹ ਤੇ ਤਾਕਤ ਏ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ। ਰੱਬ ਉਹਦੇ ਵਿੱਚ ਏ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਚੁੱਪ ਹੋ ਜਾਓ ਤੇ ਜਾਣ ਲਵੋ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਸਲਾਤੀਨ। ਤੇ ਸ਼ਾਹੇ ਯਹੂਦਾ ਆਸਾ ਦੇ 38 ਵਰ੍ਹਿਆਂ ਤੋਂ ਉਮਰੀ ਦਾ ਪੁੱਤਰ ਅਖੀਅਬ ਹੁਣ ਇਸਰਾਇਲ ਉੱਤੇ ਬਾਦਸ਼ਾਹੀ ਕਰਨ ਲੱਗਿਆ। ਸਲਾਤੀਨ। ਤੇ ਏਲੀਆ ਤਿਸ਼ਬੀ ਨੇ, ਜਿਹੜਾ ਜਲਾਦ ਦੇ ਪਰਦੇਸੀਆਂ ਵਿੱਚੋਂ ਸੀ, ਅਖੀਅਬ ਨੂੰ ਆਖਿਆ ਵੀ ਖੁਦਾਵੰਦ ਇਸਰਾਇਲ ਦੇ ਰੱਬ ਦੀ ਹਯਾਤੀ ਦੀ ਕਸਮ, ਜਿਹਦੇ ਸਾਹਮਣੇ ਮੈਂ ਖੜਾ ਵਾਂ, ਇਹਨਾਂ ਵਰ੍ਹਿਆਂ ਵਿੱਚ ਨਾ ਤਰੇਲ ਪਵੇਗੀ ਨਾ ਮੀਂਹ ਵਰੇਗਾ, ਜਦੋਂ ਤਿਕਰ ਮੈਂ ਨਾ ਆਖਾਂ। ਤੇ ਖੁਦਾਵੰਦ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ ਭਈ ਇੱਥੋਂ ਟੁਰ ਚੱਲ ਤੇ ਮਸ਼ਰਕ ਵੱਲ ਆਪਣਾ ਰੁਖ ਕਰਕੇ ਕਰੇਤ ਦੇ ਨਾਲੇ ਦੇ ਕੋਲ, ਜਿਹੜਾ ਯਰਦਨ ਦੇ ਸਾਹਮਣੇ ਹੈ, ਲੁਕ ਜਾ। ਤੇ ਤੂੰ ਉਸੇ ਨਾਲੇ ਵਿੱਚੋਂ ਪੀਵੀਂ, ਤੇ ਮੈਂ ਕਾਵਾਂ ਨੂੰ ਹੁਕਮ ਦਿੱਤਾ ਏ ਵੀ ਉਹ ਤੇਰੀ ਪਰਵਰਿਸ਼ ਕਰਨ। ਤੇ ਕੁਝ ਚਿਰ ਬਾਅਦ ਉਹ ਨਾਲਾ ਸੁੱਕ ਗਿਆ, ਇਸ ਲਈ ਭਈ ਉਸ ਦੇਸ਼ ਵਿੱਚ ਮੀਂਹ ਨਾ ਪਿਆ ਸੀ। ਫਿਰ ਰੱਬ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ ਭਈ ਉੱਠ ਤੇ ਸੈਦਾ ਦੀ ਸਰਪਤ ਨੂੰ ਜਾ ਤੇ ਉੱਥੇ ਹੀ ਰਹਿ। ਵੇਖ, ਮੈਂ ਇੱਕ ਬੇਵਾ ਨੂੰ ਹੁਕਮ ਦਿੱਤਾ ਏ ਭਈ ਤੇਰੀ ਪਰਵਰਿਸ਼ ਕਰੇ। ਤੇ ਉਹ ਉੱਠ ਕੇ ਸਰਪਤ ਨੂੰ ਗਿਆ, ਤੇ ਜਦੋਂ ਉਹ ਸ਼ਹਿਰ ਦੇ ਫਾਟਕ ਉੱਤੇ ਅਪੜਿਆ ਤੇ ਵੇਖਿਆ ਭਈ ਇੱਕ ਬੇਵਾ ਉੱਥੇ ਲੱਕੜੀਆਂ ਇਕੱਠੀਆਂ ਕਰ ਰਹੀ ਏ, ਤੇ ਉਹਨੇ ਉਹਨੂੰ ਆਵਾਜ਼ ਦੇ ਕੇ ਬੁਲਾਇਆ ਤੇ ਆਖਿਆ, ਮੈਨੂੰ ਥੋੜਾ ਜਿਹਾ ਪਾਣੀ ਕਿਸੇ ਭਾਂਡੇ ਵਿੱਚ ਲਿਆ ਕੇ ਦੇ ਕਿ ਮੈਂ ਪੀਵਾਂ। ਤੇ ਜਦੋਂ ਉਹ ਜਾਣ ਲੱਗੀ ਤੇ ਉਹਨੇ ਬੁਲਾ ਕੇ ਆਖਿਆ ਭਈ ਆਪਣੇ ਹੱਥ ਵਿੱਚ ਇੱਕ ਟੁਕੜਾ ਰੋਟੀ ਵੀ ਮੇਰੇ ਲਈ ਲੈਂਦੀ ਆਈ। ਉਹਨੇ ਆਖਿਆ ਵੀ ਖੁਦਾਵੰਦ ਤੇਰੇ ਰੱਬ ਦੀ ਹਯਾਤੀ ਦੀ ਕਸਮ, ਮੇਰੇ ਕੋਲ ਰੋਟੀ ਨਹੀਂ ਏ, ਬਸ ਇੱਕ ਮੁੱਠ ਜਿੰਨਾ ਆਟਾ ਇੱਕ ਮਟਕੇ ਵਿੱਚ ਤੇ ਥੋੜਾ ਜਿਹਾ ਤੇਲ ਇੱਕ ਕੁੱਪੀ ਵਿੱਚ ਏ। ਤੇ ਵੇਖ, ਮੈਂ ਲੱਕੜੀਆਂ ਇਕੱਠੀਆਂ ਕਰ ਰਹੀ ਆਂ ਭਈ ਜਾ ਕੇ ਘਰ ਆਪਣੇ ਲਈ ਤੇ ਆਪਣੇ ਮੁੰਡੇ ਲਈ ਇਹ ਪਕਾਵਾਂ ਤੇ ਅਸੀਂ ਖਾਈਏ ਤੇ ਮਰ ਜਾਈਏ। ਤੇ ਏਲੀਆ ਨੇ ਉਹਨੂੰ ਆਖਿਆ, ਡਰ ਨਾ, ਜਾ ਤੇ ਜਿਵੇਂ ਤੂੰ ਆਖਦੀ ਏ ਕਰ, ਪਰ ਪਹਿਲਾਂ ਮੇਰੇ ਲਈ ਟਿੱਕੀ ਉਹਦੇ ਵਿੱਚੋਂ ਬਣਾ ਕੇ ਮੇਰੇ ਕੋਲ ਲਿਆ। ਉਹਦੇ ਬਾਅਦ ਆਪਣੇ ਲਈ ਤੇ ਆਪਣੇ ਪੁੱਤਰ ਲਈ ਬਣਾ ਲਵੀਂ।
ਕਿਉਂਕਿ ਖੁਦਾਵੰਦ ਇਸਰਾਇਲ ਦਾ ਰੱਬ ਇਹ ਆਖਦਾ ਏ ਭਈ ਉਸ ਦਿਨ ਤਿਕਰ ਜਦੋਂ ਤਿਕਰ ਰੱਬ ਧਰਤੀ ਉੱਤੇ ਮੀਂਹ ਨਾ ਵਰਾਏ, ਨਾ ਤੇ ਤੇਰਾ ਆਟੇ ਵਾਲਾ ਮਟਕਾ ਖਾਲੀ ਹੋਵੇਗਾ ਤੇ ਨਾ ਹੀ ਤੇਲ ਦੀ ਕੁੱਪੀ ਕਦੀ ਮੁੱਕੇਗੀ। ਤੇ ਉਹਨੇ ਜਾ ਕੇ ਏਲੀਆ ਦੇ ਆਖਣ ਉੱਤੇ ਕੀਤਾ ਤੇ ਇਹ ਤੇ ਉਹਦਾ ਸਾਰਾ ਖਨਵਾਦਾ ਕਈ ਦਿਨਾਂ ਤਿਕਰ ਖਾਂਦੇ ਰਹੇ। ਤੇ ਰੱਬ ਦੇ ਕਲਾਮ ਦੇ ਮੁਤਾਬਕ ਜਿਹੜਾ ਉਹਨੇ ਏਲੀਆ ਦੇ ਰਾਹੀਂ ਆਖਿਆ ਸੀ, ਨਾ ਤੇ ਆਟੇ ਦਾ ਮਟਕਾ ਕਦੀ ਖਾਲੀ ਹੋਇਆ ਤੇ ਨਾ ਤੇਲ ਦੀ ਕੁੱਪੀ ਕਦੀ ਮੁੱਕੀ। ਉਹਨਾਂ ਗੱਲਾਂ ਤੋਂ ਬਾਅਦ ਉਸ ਬੁੱਢੀ ਦਾ ਪੁੱਤਰ, ਜਿਹੜੀ ਉਸ ਘਰ ਦੀ ਮਾਲਕ ਸੀ, ਬਿਮਾਰ ਹੋ ਗਿਆ ਤੇ ਉਹਦੀ ਬਿਮਾਰੀ ਅਜਿਹੀ ਸਖਤ ਹੋ ਗਈ ਭਈ ਉਹਦੇ ਸਾਹ ਬਾਕੀ ਨਾ ਰਹੇ। ਉਹਨੇ ਉਹਨੂੰ ਆਖਿਆ, ਆਪਣਾ ਪੁੱਤਰ ਮੈਨੂੰ ਦੇ, ਤੇ ਉਹ ਉਹਨੂੰ ਉਹਦੀ ਝੋਲੀ ਵਿੱਚੋਂ ਲੈ ਕੇ ਉਹਨੂੰ ਉਤਲੇ ਕਮਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਲੈ ਗਿਆ ਤੇ ਉਹਨੂੰ ਪਲੰਘ ਉੱਤੇ ਲੰਮੇ ਪਾਇਆ। ਤੇ ਉਹਨੇ ਰੱਬ ਅੱਗੇ ਫਰਿਆਦ ਕੀਤੀ ਤੇ ਉਹਨੇ ਆਪਣੇ ਆਪ ਨੂੰ 3 ਵਾਰੀ ਉਸ ਮੁੰਡੇ ਦੇ ਉੱਤੇ ਵਿਛਾ ਕੇ ਖੁਦਾਵੰਦ ਤੋਂ ਫਰਿਆਦ ਕੀਤੀ ਤੇ ਆਖਿਆ, ਐ ਖੁਦਾਵੰਦ ਮੇਰੇ ਰੱਬ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਇਸ ਮੁੰਡੇ ਦੀ ਜਾਨ ਉਹਦੇ ਵਿੱਚ ਫੇਰ ਆ ਜਾਵੇ। ਤੇ ਖੁਦਾਵੰਦ ਨੇ ਏਲੀਆ ਦੀ ਫਰਿਆਦ ਸੁਣੀ ਤੇ ਉਸ ਮੁੰਡੇ ਦੀ ਜਾਨ ਫੇਰ ਉਹਦੇ ਵਿੱਚ ਆ ਗਈ ਤੇ ਉਹ ਜੀ ਉੱਠਿਆ। ਤਦ ਏਲੀਆ ਉਸ ਮੁੰਡੇ ਨੂੰ ਚੁੱਕ ਕੇ ਉਤਲੇ ਕਮਰੇ ਵਿੱਚੋਂ ਹੇਠਾਂ ਘਰ ਦੇ ਅੰਦਰ ਲੈ ਗਿਆ ਤੇ ਉਹਨੂੰ ਉਹਦੀ ਮਾਂ ਦੇ ਹਵਾਲੇ ਕੀਤਾ। ਤੇ ਏਲੀਆ ਨੇ ਆਖਿਆ, ਵੇਖ ਤੇਰਾ ਪੁੱਤਰ ਜਿਉਂਦਾ ਏ। ਤਦ ਉਸ ਬੁੱਢੀ ਨੇ ਏਲੀਆ ਨੂੰ ਆਖਿਆ, ਹੁਣ ਮੈਂ ਜਾਣ ਗਈ ਆਂ ਵੀ ਤੂੰ ਰੱਬ ਦਾ ਬੰਦਾ ਏ ਤੇ ਰੱਬ ਦਾ ਜਿਹੜਾ ਕਲਾਮ ਤੇਰੇ ਮੂੰਹ ਵਿੱਚ ਏ ਉਹ ਸੱਚਾ ਏ। ਜ਼ਬੂਰ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਤੇ ਤੇਰੀ ਜਿੰਦ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦੋ ਰਫਤ ਵਿੱਚ ਹੋਣ ਤੋਂ ਹਮੇਸ਼ਾ ਤਿਕਰ ਤੇਰੀ ਹਿਫਾਜ਼ਤ ਕਰੇਗਾ। ਜ਼ਬੂਰ। ਖੁਦਾਵੰਦ ਮੇਰਾ ਚੁਪਾਨ ਏ, ਮੈਨੂੰ ਘਾਟਾ ਨਾ ਹੋਵੇਗਾ। ਉਹ ਮੈਨੂੰ ਹਰੀਆਂ ਹਰੀਆਂ ਚਰਾਗਾਹਾਂ ਵਿੱਚ ਬਿਠਾਉਂਦਾ ਏ। ਉਹ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਏ। ਉਹ ਮੇਰੀ ਜਿੰਦ ਨੂੰ ਬਹਾਲ ਕਰਦਾ ਏ। ਉਹ ਮੈਨੂੰ ਆਪਣੇ ਨਾਂ ਦੀ ਖਾਤਰ ਸੱਚਾਈ ਦੀਆਂ ਰਾਹਾਂ ਉੱਤੇ ਲੈ ਟੁਰਦਾ ਏ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੈਨੂੰ ਲੰਘਣਾ ਪਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂਕਿ ਤੂੰ ਮੇਰੇ ਨਾਲ ਏ। ਤੇਰੇ ਅੱਸਾ ਤੇ ਤੇਰੀ ਸੋਟੀ ਨਾਲ ਮੈਨੂੰ ਤਸੱਲੀ ਏ। ਤੂੰ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਣਾ ਏ। ਤੂੰ ਮੇਰੇ ਸਿਰ ਉੱਤੇ ਤੇਲ ਮਲਿਆ ਏ, ਮੇਰਾ ਪਿਆਲਾ ਭਰ ਜਾਂਦਾ ਏ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਅਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਏ। ਠੀਕ ਤਰ੍ਹਾਂ ਹਦਾਇਤ ਕੀਤੀ ਹੋਈ ਵਜ੍ਹਾ ਜਿਸਮਾਨੀ ਹਿੱਸ ਦੀ ਗਲਤੀ ਨੂੰ ਸੁਧਾਰਨ ਦਾ ਕੰਮ ਕਰਦੀ ਏ। ਪਰ ਜਦੋਂ ਤੀਕਰ ਇਨਸਾਨ ਦੀ ਅਬਦੀ ਹਮਾਹੰਗੀ ਦੀ ਸਾਇੰਸੀ ਹਸਤੀ ਦੀ ਲਗਾਤਾਰ ਅਸਲੀਅਤ ਦੇ ਰਾਹੀਂ ਉਹਨਾਂ ਦੀ ਫਰੇਬ ਨਜ਼ਰੀ ਨੂੰ ਮੁਕਾ ਨਹੀਂ ਦਿੰਦੀ, ਪਾਪ, ਬਿਮਾਰੀ ਤੇ ਮੌਤ ਅਸਲੀ ਹੀ ਨਜ਼ਰ ਆਉਂਦੇ ਰਹਿਣਗੇ, ਜਿਵੇਂ ਵੀ ਸੌਂਦਿਆਂ ਹੋਏ ਖ਼ੁਆਬਾਂ ਦੇ ਤਜਰਬੇ ਅਸਲੀ ਵਿਖਾਲੀ ਦਿੰਦੇ ਨੇ। ਮੁਸ਼ਕਲਾਂ ਇਨਸਾਨ ਨੂੰ ਮਾਦੀ ਅਸਾ ਇੱਕ ਖਸਤਾ ਨਸਲ ਉੱਤੇ ਨਾ ਝੁਕਣਾ ਸਿਖਾਉਂਦੀਆਂ ਨੇ, ਜਿਹੜਾ ਦਿਲ ਵਿੱਚ ਖੁੱਭ ਜਾਂਦਾ ਏ। ਖੁਸ਼ੀ ਤੇ ਖੁਸ਼ਹਾਲੀ ਦੀ ਧੁੱਪ ਵਿੱਚ ਅਸੀਂ ਉਹਦੀ ਨੀਮ ਖਿਆਲੀ ਨਹੀਂ ਰੱਖਦੇ। ਦੁੱਖ ਸਿਹਤ ਬਖਸ਼ ਨੇ। ਵੱਡੀਆਂ ਮੁਸੀਬਤਾਂ ਦੇ ਪਾਰੋਂ ਅਸੀਂ ਬਾਦਸ਼ਾਹਤ ਵਿੱਚ ਦਾਖਲ ਹੁੰਨੇ ਆਂ। ਅਜ਼ਮਾਇਸ਼ਾਂ ਰੱਬ ਦੀ ਹਿਫਾਜ਼ਤ ਦਾ ਸਬੂਤ ਨੇ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੋ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ, ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜਾਉਂਦਾ ਏ, ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਅਲਾਹੀ ਚੰਗਿਆਈ ਤੇ ਪਿਆਰ ਦੇ ਨਵੇਂ ਨਜ਼ਰੀਆਂ ਨੂੰ ਖੋਲ੍ਹਦਾ ਏ। ਚੰਗਿਆਈ ਇਨਸਾਨ ਦੇ ਹਰ ਲਮਹੇ ਦੀ ਮੰਗ ਕਰਦੀ ਏ, ਜਿਹਦੇ ਵਿੱਚ ਹਸਤੀ ਦੇ ਮਸਲੇ ਦਾ ਹੱਲ ਕੱਢਣਾ ਹੁੰਦਾ ਏ। ਚੰਗਿਆਈ ਦੀ ਤਕਦੀਸ ਰੱਬ ਉੱਤੇ ਇਨਸਾਨ ਦੇ ਇਨਸਾਰ ਨੂੰ ਘੱਟ ਨਹੀਂ ਕਰਦੀ, ਬਲਕਿ ਉਹਨੂੰ ਉੱਚਾ ਕਰਦੀ ਏ। ਨਾ ਹੀ ਤਕਦੀਸ ਰੱਬ ਲਈ ਇਨਸਾਨ ਦੇ ਫਰਜ਼ਾਂ ਨੂੰ ਮੁਕਾਉਂਦੀ ਏ, ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਵੱਡੀ ਲੋੜ ਨੂੰ ਜ਼ਾਹਰ ਕਰਦੀ ਏ। ਕ੍ਰਿਸਚਨ ਸਾਇੰਸ ਰੱਬ ਦੀ ਕਾਮਲੀਅਤ ਤੋਂ ਕੁਝ ਨਹੀਂ ਲੈਂਦੀ, ਪਰ ਇਹ ਪੂਰਾ ਜਲਾਲ ਉਹਨੂੰ ਹੀ ਮਨਸੂਬ ਕਰਦੀ ਏ। ਆਪਣੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾਉਂਦਿਆਂ ਹੋਏ ਇਨਸਾਨ ਲਾਫਾਨੀਅਤ ਨੂੰ ਪਾ ਲੈਂਦੇ ਨੇ। ਅਸੀਂ ਫਾਨੀ ਅਕੀਦੇ ਦੀਆਂ ਖਾਈਆਂ ਵਿੱਚ ਗੋਤਾ ਖਾਣ ਨਾਲ
ਰੱਬ ਦੀ ਤਖਲੀਕ ਦੇ ਮਿਆਰ ਤੇ ਫਿਤਰਤ ਨੂੰ ਨਹੀਂ ਨਾਪ ਸਕਦੇ। ਸਾਨੂੰ ਮਾਦੇ ਵਿੱਚ ਸੱਚਾਈ ਤੇ ਹਯਾਤੀ ਨੂੰ ਲੱਭਣ ਲਈ ਸਾਡੇ ਕਮਜ਼ੋਰ ਇਜ਼ਤਰਾਬ ਨੂੰ ਪਲਟਣਾ ਚਾਹੀਦਾ ਹੈ ਤੇ ਮਾਦੀ ਹਵਾਸ ਦੀ ਸ਼ਹਾਦਤ ਤੋਂ ਉੱਚਾ, ਫਾਨੀ ਖਿਆਲ ਤੋਂ ਰੱਬ ਦੇ ਲਾਫਾਨੀ ਖਿਆਲ ਤੀਕਰ ਉੱਚਾ ਉੱਠਣਾ ਚਾਹੀਦਾ ਹੈ। ਇਹ ਵਾਜ਼ਿਆਤਰ ਤੇ ਉੱਚੇ ਖਿਆਲ ਰੱਬ ਦੇ ਬੰਦੇ ਨੂੰ ਆਪਣੀ ਹਸਤੀ ਦੇ ਇਹਾਤੇ ਤੇ ਮੁਕੰਮਲ ਮਰਕਜ਼ ਤੀਕਰ ਆਪਣਾ ਲਈ ਹੌਸਲਾ ਅਫਜ਼ਾਈ ਦਿੰਦੇ ਨੇ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬਦੀ ਕੋਈ ਤਾਕਤ ਨਹੀਂ ਹੈ। ਇਹਦੀ ਨਾਂ ਦੀ ਹੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਬਦੀ ਦੀ ਸਲਤਨਤ ਨੂੰ ਲੁੱਟ ਲੈਂਦੀ ਏ ਤੇ ਖਾਨਦਾਨਾਂ ਇਸੇ ਤਰ੍ਹਾਂ ਮਾਸ਼ਰੇ ਵਿੱਚ ਇਮਤਿਆਜ਼ੀ ਤੌਰ ਤੇ ਮੁਹੱਬਤ ਤੇ ਨੇਕੀ ਨੂੰ ਫਰੋਗ ਦਿੰਦੀ ਏ। ਹਰ ਦੌਰ ਤੇ ਹਰ ਹਾਲ ਵਿੱਚ ਬਦੀ ਉੱਤੇ ਚੰਗਿਆਈ ਦੇ ਨਾਲ ਕਾਬੂ ਪਾਓ। ਆਪਣੇ ਆਪ ਨੂੰ ਜਾਣੋ ਤੇ ਰੱਬ ਬਦੀ ਉੱਤੇ ਫਤਹਮੰਦੀ ਲਈ ਹਿਕਮਤ ਤੇ ਮੌਕਾ ਦੇਵੇਗਾ। ਮੁਹੱਬਤ ਦੇ ਲਿਬਾਸ ਵਿੱਚ ਮਲਬੂਸ ਹੋਵੋ ਤੇ ਇਨਸਾਨੀ ਨਫ਼ਰਤ ਤੁਹਾਡੇ ਤਿਕਰ ਨਹੀਂ ਅਪੜ ਸਕਦੀ। ਇਨਸਾਨਾਂ ਨੂੰ ਧੁੰਦਲੀਆਂ ਹੋਣ ਵਾਲੀਆਂ ਮੁਤਨਾਹੀ ਸ਼ਕਲਾਂ ਤੋਂ ਅਗਾਂਹ ਵੇਖਣਾ ਚਾਹੀਦਾ ਏ ਜੇ ਉਹ ਸ਼ੈਵਾਂ ਦੇ ਅਸਲੀ ਫਹਿਮ ਨੂੰ ਹਾਸਲ ਕਰ ਸਕਣ। ਸਿਆਣ ਦੇ ਨਾਲ ਲੱਭੇ ਜਾਣ ਵਾਲੇ ਦਾਇਰੇ ਦੇ ਇਲਾਵਾ ਅਸੀਂ ਆਰਾਮ ਕਿੱਥੇ ਵੇਖ ਸਕਦੇ ਹਾਂ। ਸਾਨੂੰ ਗੌਰ ਕਰਨਾ ਚਾਹੀਦਾ ਹੈ ਵੀ ਅਸੀਂ ਕਿੱਥੇ ਟੁਰਦੇ ਹਾਂ ਤੇ ਸਾਨੂੰ ਉਹਦੇ ਤੋਂ ਸਾਰੀਆਂ ਤਾਕਤਾਂ ਲੈਂਦਿਆਂ ਹੋਏ ਕੰਮ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਸਾਡੀ ਹਸਤੀ ਏ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੁਅਜਜ਼ੇ ਆਖਦਾ ਏ। ਇਸੇ ਤਰ੍ਹਾਂ ਯਸ਼ਵਾ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ ਨਾ ਸਿਰਫ ਆਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਮੁਅਜਜ਼ਾ ਉਹ ਜਿਹੜਾ ਇਲਾਹੀ ਤੌਰ ਤੇ ਫਿਤਰੀ ਹੋਵੇ ਪਰ ਉਹਨੂੰ ਇਨਸਾਨੀ ਤੌਰ ਤੇ ਸਮਝਿਆ ਗਿਆ ਹੋਵੇ। ਇੱਕ ਸਾਇੰਸੀ ਰੁਝਾਨ। ਇੱਕ ਮੁਅਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੁਅਜਜ਼ੇ ਤੋਂ ਬਹੁਤੀ ਪੁਰਅਸਰਾਰ ਲੱਗਦੀ ਏ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਐ ਸਮੁੰਦਰ ਤੈਨੂੰ ਕੀ ਹੋਇਆ ਵੀ ਤੂੰ ਨੱਸਦਾ ਏਂ, ਐ ਯਰਦਨ ਤੈਨੂੰ ਕੀ ਹੋਇਆ ਵੀ ਤੂੰ ਪਿਛਾਂ ਹਟਦਾ ਏਂ, ਐ ਪਹਾੜੋ ਤੁਹਾਨੂੰ ਕੀ ਹੋਇਆ ਵੀ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ, ਐ ਪਹਾੜੀਓ ਤੁਹਾਨੂੰ ਕੀ ਹੋਇਆ ਵੀ ਤੁਸੀਂ ਭੇਡ ਦੇ ਬੱਚਿਆਂ ਵਾਂਗਰ ਭੁੜਕਦੀਆਂ ਹੋ, ਐ ਧਰਤੀ ਤੂੰ ਰੱਬ ਦੇ ਸਾਹਮਣੇ ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੁਅਜਜ਼ਾ ਕਿਸੇ ਇਖਤਿਆਰ ਦਾ ਤਾਰੁਫ ਨਹੀਂ ਕਰਾਉਂਦਾ ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਏ। ਰੂਹ ਦੀਆਂ ਹਿੱਸਾਂ ਪਿਆਰ ਵਿੱਚ ਵਸਦੀਆਂ ਨੇ ਤੇ ਉਹ ਸੱਚਾਈ ਤੇ ਹਯਾਤੀ ਨੂੰ ਜ਼ਾਹਿਰ ਕਰਦੀਆਂ ਨੇ। ਇਸ ਲਈ ਮਸੀਹਤ ਤੇ ਸਾਇੰਸ ਜਿਹੜੇ ਇਹਨੂੰ ਬਿਆਨ ਕਰਦੇ ਨੇ ਉਹ ਰੂਹਾਨੀ ਫਹਿਮ ਉੱਤੇ ਨਿਉ ਰੱਖਦੇ ਨੇ ਤੇ ਉਹ ਮਾਦੇ ਦੇ ਨਾਮ ਨਹਾਦ ਕਾਨੂੰਨਾਂ ਉੱਤੇ ਫੌਕੀਅਤ ਰੱਖਦੇ ਨੇ। ਇਸਰਾਈਲ ਦੇ ਮੁਕੱਦਸ ਨੂੰ ਮਹਿਦੂਦ ਕਰਦਿਆਂ ਹੋਏ ਤੇ ਇਹ ਪੁੱਛਦਿਆਂ ਹੋਏ ਯਹੂਦੀਆਂ ਦੇ ਜੁਰਮ ਨੂੰ ਦੁਹਰਾਉਣਾ ਅੱਜ ਬਹੁਤ ਖਤਰਨਾਕ ਏ ਭਈ ਕੀ ਰੱਬ ਬੀਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਏ? ਰੱਬ ਕੀ ਨਹੀਂ ਕਰ ਸਕਦਾ? ਕ੍ਰਿਸਚਨ ਸਾਇੰਸ ਦੇ ਇਲਾਹੀ ਅਸੂਲ ਉੱਤੇ ਅਮਲ ਕਰੋ ਤੇ ਸਾਬਤ ਕਦਮੀ ਦੇ ਨਾਲ ਸਿਆਣ, ਪਿਆਰ ਤੇ ਸੱਚਾਈ ਉੱਤੇ ਕਾਇਮ ਰਹਿੰਦਿਆਂ ਹੋਏ ਰੱਬ ਦੇ ਹੁਕਮਾਂ ਮਗਰ ਟੁਰੋ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਤੇ ਸਾਇੰਸ ਭੁੱਲ ਚੁੱਕ ਜਾਣਦੀ ਏ ਨਾ ਹਮ-ਆਹੰਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਨੂੰ ਰੱਖਦੀ ਏ ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ
ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।